ਉਹ ਤੇ ਕਹਿ ਦਿੰਦੇ ਆ ਨਾ ਕਿ ਪਾਕਿਸਤਾਨ ਤਰੱਕੀ ਕਿਉਂ ਨਹੀਂ ਕਰਦਾ। ਜੀ ਅਮੀ ਜੀ। ਉਹ ਤੇ ਪਾਕਿਸਤਾਨ ਤਰੱਕੀ ਕਿੱਦਾਂ ਕਰੇ। ਜੀ ਅਮੀ ਜੀ। ਪਾਕਿਸਤਾਨ ਦੇ ਬੱਚੇ ਬਹੁਤ ਪੜ੍ਹੇ ਹੋ, ਜੀ ਅਮੀ ਜੀ। ਗਰੀਬਾਂ ਘਰਾਂ ਨੇ ਬੜੀਆਂ ਮਿਹਨਤਾਂ ਦੇ ਨਾਲ ਬੱਚੇ ਬੱਚੀਆਂ ਪੜ੍ਹਾਏ। ਜੀ ਅਮੀ ਜੀ। ਇੱਕ ਦਿਨ ਮੈਂ ਆਪਣੇ ਪੁੱਤ ਨੂੰ ਕਿਹਾ ਕਿ ਮੈਨੂੰ ਪੁੱਤ ਗੌਰਮੈਂਟ ਦੇ ਸਕੂਲੇ ਲੈ ਚੱਲ। ਜੀ ਪੁਰਾਣੀਆਂ ਯਾਦਾਂ ਤਾਜ਼ਾ ਕਰੀਏ। ਹਾਂ, ਜਰੀ ਕਿ ਮੈਂ ਫਿਰ ਤੁਰ ਕੇ ਆਵਾਂ। ਜੀ ਅਮੀ ਜੀ। ਤੇ ਮੇਰਾ ਪੁੱਤ ਮੈਨੂੰ ਗੌਰਮੈਂਟ ਦੇ ਸਕੂਲੇ ਲੈ ਗਿਆ। ਜੀ ਅਮੀ ਜੀ। ਤੇ ਅੱਗੇ ਨਾ ਬੱਚਿਆਂ ਦੇ ਪੇਪਰ ਹੋਣ ਜੀ ਅਮੀ ਜੀ। ਤੇ ਮੁਲਾਜ਼ਮ ਖੜੇ, ਉਹਨਾਂ ਨੇ ਕਿਹਾ ਪੇਪਰ ਹੁੰਦੇ ਤੁਸੀਂ ਇੱਥੇ ਕਿ ਖੜੇ ਹੋ ਜਾਓ। ਜੀ ਅਮੀ ਜੀ। ਤੇ ਅੱਗੇ ਨਾ ਬੈਠੀਆਂ ਟੀਚਰਾਂ ਬੈਠੀਆਂ। ਜੀ ਅਮੀ ਜੀ। ਤੇ ਬੈਠੀਆਂ ਤੇ ਬਰਾਲਾ ਆਵੇ। ਮੈਂ ਆਪਣੇ ਪੁੱਤ ਨੂੰ ਕਹਿੰਦੀ ਇਹ ਕੌਣ ਬੈਠੀਆਂ ਆ। ਜੀ ਅਮੀ ਜੀ। ਤੇ ਕਹਿੰਦਾ ਮਾਂ ਜੀ ਇਹ ਨਾ ਟੀਚਰਾਂ ਬੈਠੀਆਂ, ਇਹ ਬੱਚੀਆਂ ਬੈਠੀਆਂ ਆਪਣੇ ਬੱਚਿਆਂ ਨੂੰ ਲੈ ਕੇ ਬੈਠੀਆਂ। ਜੀ ਅਮੀ ਜੀ। ਤੇ ਬੱਚਿਆਂ ਦੇ ਪੇਪਰ ਹੁੰਦੇ ਆ ਤੇ ਆਪਣੇ ਬੱਚਿਆਂ ਦੇ ਨਾਲ ਆਈਆਂ ਆ। ਜੀ ਅਮੀ ਜੀ। ਮੈਂ ਉਹਨਾਂ ਨੂੰ ਕਹਿੰਦੀ ਆ ਕਿ ਪੁੱਤ ਗੱਲ ਸੁਣਿਆ ਨਾ ਮੇਰੀ, ਜੀ ਅਮੀ ਜੀ। ਕਿ ਬੱਚੇ ਤੁਹਾਡੇ ਆ, ਜੀ ਅਮੀ ਤੁਸੀਂ ਤਾਂ ਹੈਗੀਆਂ ਸਾਡੇ ਹਲਕੀਆਂ। ਜੀ ਅਮੀ ਜੀ। ਕਹਿੰਦੀਆਂ ਨਹੀਂ ਮਾਂ ਜੀ, ਨਾਲੇ ਸਲਾਮ ਲਿਆ, ਨਾਲੇ ਨਹੀਂ ਮਾਂ ਜੀ ਇਹ ਸਾਡੇ ਬੱਚੇ ਨਹੀਂ, ਸਾਡੇ ਹੀ ਆ ਜਦ ਅਸੀਂ ਪੜਾਉਂਦੇ ਆ ਤਾਂ। ਜੀ ਅਮੀ ਜੀ। ਤੇ ਅਸੀਂ ਪੇਪਰ ਇਹਨਾਂ ਦੇ ਹੁੰਦੇ ਆ, ਅਸੀਂ ਪੇਪਰਾਂ ਦੇ ਮਾਰੇ ਨਾਲ ਆਏ ਹਾਂ। ਹਾਏ ਧੁੱਪੇ ਬੈਠੀਆਂ ਹਾਂ, ਵਿਚਾਰੀ, ਧੁੱਪੇ ਬੈਠੀਆਂ, ਨਾ ਕੋਈ ਬੈਠਣੇ ਨੂੰ ਜਗ੍ਹਾ ਨਾ ਵਾਸਤਾ। ਥੱਲੇ ਹੀ ਜ਼ਮੀਨ ਤੇ ਹਾਂ, ਬੈਠੀਆਂ। ਜ਼ਮੀਨ ਤੇ ਬੈਠੀਆਂ ਤਾਂ ਪਰੇਸ਼ਾਨ ਹਾਏ। ਹੋਈਆਂ। ਤੇ ਮਾਂ ਜੀ ਦੁਆ ਮੰਗੋ ਸਾਡੀ, ਕੋਈ ਕਵੇ ਕਿਸੇ ਕਲਾਸ ਦੀ ਸਾਡੇ ਬੱਚੇ ਕਾਮਯਾਬ ਹੋ ਜਾਣ, ਕੋਈ ਕਵੇ ਸਾਡੇ ਬੱਚੇ ਕਾਮਯਾਬ ਹੋ ਜਾਣ। ਜੀ ਜੀ। ਤੇ ਏਦਾਂ ਪਰੇਸ਼ਾਨ ਹੋਈਆਂ ਆ। ਜੀ ਅਮੀ ਤੇ ਜੀ। ਮੈਂ ਉਹਨਾਂ ਨੂੰ ਪੁੱਛਿਆ ਕਿ ਪੁੱਤ ਤੁਹਾਡੀ ਨਾ ਇਹ ਤਨਖਾਹ ਕਿੰਨੀ ਕਾ। ਹਾਂਜੀ। ਤੇ ਅੱਗੇ ਉਹ ਬੱਚੀਆਂ ਕਹਿਣ ਲੱਗੀਆਂ ਸ਼ੁਕਰ ਆ ਅਲਹਮਦੁਲਿਲਾ ਦਾ। ਹਾਂਜੀ, ਸਾਰੀਆਂ ਦੀਆਂ 15 ਤੋਂ ਥੱਲੇ ਤਨਖਾਹਾਂ। ਹਾਂ, ਉਹ ਤੇ ਕਿਸੇ ਦੀ 5000, ਕਿਸੇ ਦੀ 4000 ਹਾਂਜੀ। ਤੇ ਜਾਣੀ 20000 ਕਿਸੇ ਦੀ ਵੀ ਨਹੀਂ। ਜੀ ਅਮੀ ਜੀ ਇਦਾਂ ਹੀ ਹੈ ਜੀ। ਤੇ ਮਾਂ ਜੀ ਇੰਨੀਆਂ ਤਨਖਾਹਾਂ, ਸ਼ੁਕਰ ਆ ਅਲਹਮਦੁਲਿਲਾ। ਜੀ ਅਮੀ ਜੀ। ਤੇ ਦੱਸੋ ਇਹ ਗੌਰਮੈਂਟ ਅੱਗੇ ਮੇਰਾ ਅਪੀਲ ਵਾ ਜੀ ਅਮੀ ਜੀ। ਕਿ ਦੇਖ ਬਰਾਏ ਮਿਹਰਬਾਨੀ ਕਰਕੇ ਕਿ ਆ ਦੇਖ ਬੱਚੀਆਂ ਜਿਹੜੀਆਂ ਇੰਨੇ ਬੱਚਿਆਂ ਨੂੰ ਪੜਾਉਂਦੀਆਂ, ਇੰਨੀ ਮਿਹਨਤ ਕਰਦੀਆਂ ਤੇ ਮਗਰੋਂ ਕਿੰਨੀਆਂ ਥੋੜੀਆਂ ਤਨਖਾਹਾਂ ਆ। ਜੀ ਅਮੀ। ਇਹਨਾਂ ਨੇ ਵੀ ਪੁੱਤ ਕੋਈ ਹੌਸਲਾ ਹੋਵੇ। ਜੀ ਜੀ, ਇਹ ਚੰਗੀਆਂ ਪੋਸਟਾਂ ਤੇ ਹੁਣ ਪਾਕਿਸਤਾਨ ਸਿੱਧਾ ਹੋ ਜੂ ਅਮੀ। ਹਾਂਜੀ, ਇਹ ਬੱਚੀਆਂ ਆਪਣੀ ਤਰੱਕੀ ਕਰਨਗੇ, ਆਪਣੀ ਰੱਜ ਕੇ ਰੋਟੀ ਖਾਣਗੇ ਤੇ ਇਹਨਾਂ ਨੂੰ ਕੋਈ ਨਾ ਕੋਈ। ਅਮੀ ਜੀ ਮੁਲਕ ਸਿੱਧਾ ਹੋ ਜਾਏਗਾ ਨਾ ਜਦੋਂ ਚੰਗਾ ਪੋਸਟ ਤੇ ਹੋਏਗਾ ਬੰਦਾ, ਪੜਿਆ ਲਿਖਿਆ ਔਰ ਹਾਂਜੀ ਇਦਾਂ ਦੇ ਪਿਆਰ ਨਾਲ ਬੋਲਣ ਵਾਲੇ। ਮੈਂ ਤਾਂ ਉਦੋਂ ਖੁਦ ਹੈਰਾਨ ਹੋ ਗਿਆ। ਹਾਂ ਅਮੀ ਉਹ ਬਾਜੀਆਂ ਨਾ ਬੜੀ ਇੱਜ਼ਤ ਨਾਲ, ਬੜੇ ਪਿਆਰ ਨਾਲ ਬੋਲੀਆਂ ਹਾਂਜੀ ਔਰ ਫਿਕਰ ਉਹਨਾਂ ਨੂੰ ਬੜਾ ਖਾਈ ਜਾਵੇ। ਹਾਂ ਤੇ ਜਦੋਂ ਅਮੀ ਜੀ ਉਹ ਬੱਚੇ ਆਏ ਉਹਨਾਂ ਦੇ ਪੇਪਰ ਦੇ ਕੇ ਤੁਹਾਨੂੰ ਕਹਿੰਦੀ ਮਾਂ ਜੀ ਫੇਰ ਗੱਲ ਕਰਦੀਆਂ ਤੇ ਭੱਜ ਕੇ ਉਹਨਾਂ ਨੂੰ ਪੁੱਤ ਬੇਟਾ ਕੈਸਾ ਪੇਪਰ ਹੁਆ, ਬੇਟਾ ਕੈਸਾ ਪੇਪਰ ਹੁਆ। ਉਹ ਹਲਕੀਆਂ ਹਲਕੀਆਂ ਹਾਏ। ਤੇ ਹਰ ਕਿਸੇ ਦੀ ਤਨਖਾਹ, ਕਿਸੇ ਦੀ 5000, ਕਿਸੇ ਦੀ 10000, ਕਿਸੇ ਦੀ ਬਹੁਤੀ ਉਹ 12000, ਯਾਨੀ ਕਿ 15 ਤੋਂ ਸਾਰੀਆਂ ਥੱਲੇ ਥੱਲੇ। 4000 ਬਹੁਤ ਬਹੁਤੀਆਂ ਦੀ, ਇੱਕ ਦੀ 4000। ਅਮੀ ਜੀ ਇਹੀ ਅਗਰ ਵੱਡੀਆਂ ਪੋਸਟਾਂ ਤੇ ਹੋਣ ਜੀ ਤੇ ਚੰਗੀਆਂ ਨੌਕਰੀਆਂ ਇਹਨਾਂ ਨੂੰ ਮਿਲੀਆਂ ਹੋਣ ਅਮੀ ਜੀ, ਤੇ ਸਾਰਾ ਕਹਿੰਦੇ ਮਹਿਕਮਾ ਖਰਾਬ, ਮਹਿਕਮਾ ਤੇ ਕੋਈ ਵੀ ਨਹੀਂ ਖਰਾਬ ਹੁੰਦਾ। ਮਹਿਕਮਾ ਕੋਈ ਨਹੀਂ, ਮਹਿਕਮੇ ਨੂੰ ਅਸੀਂ ਖਰਾਬ ਕਰਦੇ ਹਾਂ ਜੀ। ਦੇਖੇ ਨਾ ਪੜ੍ਹੇ ਲਿਖੇ ਲੋਕੀ ਆਪਣੇ ਪਾਕਿਸਤਾਨ ਦੇ ਬੱਚੇ ਹੋਣ, ਉਹ ਪੜ੍ਹ ਕੇ ਫਿਰ ਇਦਾਂ ਦਾ ਲੋਕੀ ਪੜਾਊਗੇ ਹੀ ਨਾ, ਕੋਈ ਪੜਾਊਗੇ ਨਾ ਜੀ। ਬਿਲਕੁਲ। ਤੇ ਇਹਨਾਂ ਦਾ ਦਿਲ ਨਾ ਦਿਖਾਵੋ ਅਮੀ ਜੀ। ਫਿਰ ਸਕੂਲਾਂ ਵਾਲਿਆਂ ਨੂੰ ਵੀ ਚਾਹੀਦਾ ਕਿ ਇੰਨੀਆਂ ਫੀਸਾਂ ਪ੍ਰਾਈਵੇਟ ਸਕੂਲਾਂ ਵਾਲੇ ਲੈਂਦੇ ਆ ਤੇ ਇਹਨਾਂ ਨੂੰ ਕਿਉਂ 15000 ਤੋਂ ਥੱਲੇ ਸੈਲਰੀ ਆ ਜੀ। ਉਹ ਤੇ 15000 ਕਿਸੇ ਨੂੰ, ਬਹੁਤੇ ਨੂੰ ਹੋਊਗੇ, ਵੱਡੇ ਨੂੰ 15000। ਚਲੋ ਇੱਕ ਮਿਸਾਲ ਲਾ ਲੈਣੇ, ਜ਼ਿਆਦਾ ਤੋਂ ਜ਼ਿਆਦਾ 15 ਹੋਊਗੀ ਕਿਸੇ ਦੀ। ਹਾਂਜੀ ਤੇ ਉਹਨਾਂ ਦੀ ਵੀ ਸੈਲਰੀ ਵਧਾਣ, ਉਹ ਵੀ ਜਦ ਉਹਨਾਂ ਕੋਲੋਂ ਪੈਸਾ ਕਮਾਉਂਦੇ ਆ ਤੇ ਉਹ ਮਿਹਨਤ ਨਾ। ਅਮੀ ਏਦਾਂ ਤੇ ਯਕੀਨ ਕਰੋ ਸਕੇ ਬੱਚਿਆਂ ਦਾ ਖਿਆਲ ਨਹੀਂ ਕਰਦੀਆਂ ਔਰਤਾਂ, ਜਿੱਦਾਂ ਵਿਚਾਰੀਆਂ ਪੜ੍ਹੀਆਂ ਲਿਖੀਆਂ ਔਰਤਾਂ। ਗੌਰਮੈਂਟ ਵਾਲਿਆਂ ਨੇ ਵੀ ਕਸਾਈਆਂ ਵਾਲਾ ਟੋਕਾ ਹੀ ਰੱਖਿਆ ਆ। ਇਹਨਾਂ ਨੇ ਪ੍ਰਾਈਵੇਟ ਵਾਲਿਆਂ ਨੇ ਪ੍ਰਾਈਵੇਟ ਵਾਲਿਆਂ ਨੇ ਜੀ ਅਮੀ ਜੀ, ਪ੍ਰਾਈਵੇਟ ਵਾਲਿਆਂ ਨੇ ਟੋਕਾ ਹੀ ਰੱਖਿਆ ਆ। ਜੀ ਅਮੀ। ਗਰੀਬਾਂ ਦਾ ਸਿਰ ਕੱਟੀ ਜਾਂਦੇ, ਲਹੂ ਪੀ ਜਾਂਦੇ ਆ। ਉਹਨਾਂ ਵਿਚਾਰੀਆਂ ਇੰਨੀ ਮਿਹਨਤ ਕਰਦੀਆਂ, ਉਹ ਆਪਣਾ ਢਿੱਡ ਭਰੀ ਜਾਂਦੇ ਆ। ਇਹ ਨਹੀਂ ਕਹਿੰਦੇ ਅਸੀਂ ਸਾਨੂੰ ਸਾਫ਼ ਕਰੀਏ। ਜੀ ਜੀ। ਇੰਨੀ ਅਸੀਂ ਇਹ ਬੱਚੇ ਮਿਹਨਤ ਕਰਦੇ ਆ, ਇਹ ਵੀ ਆਪਣੀ ਪੇਟ ਦੀ ਖਾਦ ਰਹੀ ਆ। ਉਹ ਅਮੀ ਉਹ ਕਹਿੰਦੇ ਜੇ काम करना है करो, नहीं तो और टीचरें बड़ी हैं। क्योंकि पढ़िया लिखिया तबका सारे बेचारा बेरोजगार आ, तो वाकई ਉਹਨਾਂ ਨੂੰ ਇੱਕ ਛੱਡਦਾ ਦੂਸਰਾ ਆ ਜਾਂਦਾ। ਤੇ ਮੇਰੇ ਖਿਆਲ ਦੇ ਵਿੱਚ ਨਾ ਇਮਾਨਦਾਰ ਬੰਦਾ ਔਰ ਇਦਾਂ ਦੀਆਂ ਬੱਚੀਆਂ, ਇਦਾਂ ਦੀਆਂ ਟੀਚਰਾਂ ਮਿਹਨਤ ਕਰਵਾਉਣ ਵਾਲੀਆਂ, ਇਮਾਨਦਾਰ, ਯਕੀਨ ਕਰੋ ਕਿ ਖੁਸ਼ਕਿਸਮਤ ਹੈਗੇ ਆ। ਤੇ ਇਹਨਾਂ ਦੀ ਕਦਰ ਕਰੋ। ਔਰ ਹਕੂਮਤ ਪਾਕਿਸਤਾਨ ਅੱਗੇ ਵੀ ਅਪੀਲ ਹੈ ਕਿ ਇਦਾਂ ਦੇ ਬੱਚਿਆਂ ਨੂੰ ਤੁਸੀਂ ਵੱਡੀਆਂ ਪੋਸਟਾਂ ਤੇ ਲਾਓ। ਅਦਾਰਾ ਕੋਈ ਖਰਾਬ ਨਹੀਂ ਹੈਗਾ, ਅਦਾਰੇ ਨੂੰ ਅਸੀਂ ਲੋਕਾਂ ਨੇ ਹੀ ਖਰਾਬ ਕੀਤਾ ਹੈ। ਤੇ ਇਹ ਪੁੱਤ ਮੇਰੀ ਅਪੀਲ ਗੌਰਮੈਂਟ ਅੱਗੇ ਆ
ਬਰਾਏ ਮਿਹਰਬਾਨੀ ਕਰਕੇ ਇਹਨਾਂ ਬੱਚਿਆਂ ਦੇ ਉੱਤੇ ਖੌਫ ਖਾਵੋ, ਇਹਨਾਂ ਨੂੰ ਕੋਈ ਨਾ ਕੋਈ ਨੌਕਰੀ ਜ਼ਰੂਰ ਦਵੋ। ਜੇ ਨੌਕਰੀ ਨਹੀਂ ਦੇ ਸਕਦੇ ਤੁਹਾਨੂੰ ਇਸੇ ਸਕੂਲ ਵਿੱਚ ਤੁਸੀਂ ਇਹਨਾਂ ਦੀ ਤਰੱਕੀ ਕਰਾਓ।